ਪੰਥ ਸੇਵਕ ਸ਼ਖਸੀਅਤਾਂ ਵੱਲੋਂ 28 ਜੂਨ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਸੱਦਣ ਦਾ ਐਲਾਨ। ਦਲ ਖਾਲਸਾ ਵੱਲੋਂ 1 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਰੋਹ ਦੇ ਦਫ਼ਤਰ ਨੂੰ ਘੇਰਨ ਦਾ ਐਲਾਨ। ਸ਼੍ਰੋਮਣੀ ਕਮੇਟੀ ਵੱਲੋਂ ਵਿਧਾਨ ਸਭਾ 'ਚ ਲਿਆਂਦਾ ਗਿਆ ਸਿੱਖ ਗੁਰਦੁਆਰਾ ਸੋਧ ਬਿੱਲ 2023 ਕੀਤਾ ਗਿਆ ਰੱਦ। ਪੰਥ ਸੇਵਕ ਸ਼ਖਸੀਅਤਾਂ ਵੱਲੋਂ ਕੀਤੀ ਗਈ ਵਿਸ਼ਵ ਸਿੱਖ ਇਕੱਤਰਤਾ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਹਨਾਂ ਵੱਲੋਂ ਲਏ ਗਏ ਅਹਿਮ ਫੈਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਭਾਈ ਦਲਜੀਤ ਸਿੰਘ ਬਿੱਟੂ ਅਤੇ ਭਾਈ ਨਰਾਇਣ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖਾਲਸਾ ਪੰਥ ਵਿੱਚ ਲੰਮੇ ਸਮੇਂ ਤੋਂ ਸਾਂਝੇ ਫੈਸਲਿਆਂ ਅਤੇ ਸਾਂਝੀ ਅਗਵਾਈ ਦੀ ਪਰੰਪਰਾ ਰਹੀ ਹੈ, ਜੋ ਕਿ ਪੱਛਮੀ ਤਰਜ਼ ਦੇ ਜਥੇਬੰਦਕ ਢਾਂਚੇ ਅਤੇ ਅਮਲਾਂ ਦੀ ਪ੍ਰਸਿੱਧੀ ਕਾਰਨ ਪਿਛਲੀ ਸਦੀ ਤੋਂ ਵੀ ਵੱਧ ਸਮੇਂ ਤੋਂ ਖਤਮ ਹੋ ਗਈ ਹੈ। ਇਹੀ ਕਾਰਨ ਹੈ ਕਿ ਜਿਸ ਪ੍ਰਣਾਲੀ ਰਾਹੀਂ ਖਾਲਸਾ ਪੰਥ ਦੀ ਕੇਂਦਰੀ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਕਾਇਮ ਰੱਖਿਆ ਗਿਆ ਸੀ, ਉਸ ਨਾਲ ਸਮਝੌਤਾ ਕੀਤਾ ਗਿਆ ਹੈ ਅਤੇ ਹੁਣ ਉਹ ਪੰਜ ਪ੍ਰਧਾਨੀ ਅਤੇ ਗੁਰਮਤਿ ਪਰੰਪਰਾਵਾਂ ਦੀ ਸਾਂਝੀ ਨਿਗਰਾਨੀ ਹੇਠ ਨਹੀਂ ਹੈ। ਉਹਨਾਂ ਅੱਗੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਸੰਭਾਲ ਲਈ ਪੰਥਕ ਪ੍ਰਣਾਲੀ ਦੀ ਅਣਹੋਂਦ ਕਾਰਨ ਕਈ ਸਵਾਰਥੀ ਧਿਰਾਂ ਜੋ ਮੁੱਖ ਤੌਰ ਤੇ ਚੁਣਾਵੀ ਵੋਟਾਂ ਹਾਸਲ ਕਰਨ ਨਾਲ ਸੰਬੰਧਿਤ ਹਨ, ਹੁਣ ਤਖਤ ਸਾਹਿਬਾਨਾਂ ਦੇ 5 ਜਥੇਦਾਰਾਂ ਨੂੰ ਆਪਣੀ ਮਰਜ਼ੀ ਨਾਲ ਨਿਯੁਕਤ ਅਤੇ ਹਟਾਉਂਦੀਆਂ ਹਨ। ਇਸ ਦਾ ਸਬੂਤ ਪਿਛਲੇ ਦਿਨਾਂ ਨੂੰ ਦੇਖਣ ਤੋਂ ਮਿਲਦਾ ਹੈ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਕੇ ਉਹਨਾਂ ਦੀ ਥਾਂ ਗਿਆਨੀ ਰਘਬੀਰ ਸਿੰਘ ਨੂੰ ਨਿਯੁਕਤ ਕਰਨ ਦਾ ਐਲਾਨ ਕੀਤਾ ਸੀ। ਭਾਈ ਸਤਨਾਮ ਸਿੰਘ ਖੰਡੇਵਾਲਾ ਤੇ ਭਾਈ ਸਤਨਾਮ ਸਿੰਘ ਝਾਂਜੀਆ ਨੇ ਕਿਹਾ ਕਿ ਉਹਨਾਂ ਦੇ ਅਤੇ ਉਹਨਾਂ ਦੇ ਸਨੇਹੀ ਪੰਥ ਸੇਵਕਾਂ ਦੇ ਯਤਨ ਸਿੱਖ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਇੱਕ ਸਾਂਝੀ ਰਾਏ ਬਣਾਉਣ ਦੇ ਇਰਾਦੇ ਨਾਲ ਹਨ ਕਿ ਕਿਵੇਂ ਪੰਥਕ ਰਵਾਇਤਾਂ ਅਤੇ ਸਾਡੀਆਂ ਸੰਸਥਾਵਾਂ ਦੀ ਸੇਵਾ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ। ਉਹਨਾਂ ਨੇ ਪੱਤਰਕਾਰਾਂ ਨੂੰ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਜੂਨ ਦਿਨ ਬੁੱਧਵਾਰ ਨੂੰ ਮੀਰੀ ਪੀਰੀ ਦਿਵਸ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਪੱਧਰੀ ਸਿੱਖ ਇਕੱਤਰਤਾ ਕੀਤੀ ਜਾ ਰਹੀ ਹੈ। ਇਸ ਇਕੱਤਰਤਾ ਨੂੰ ਵਿਸ਼ਵ ਭਰ ਵਿੱਚ ਖਾਲਸਾ ਪੰਥ ਦੇ ਅੰਦਰੋਂ ਸਿੱਖ ਨੁਮਾਇੰਦਿਆਂ ਦੇ ਰੂਪ ਵਿੱਚ ਵਿਸ਼ਵ ਭਰ ਵਿੱਚ ਸ਼ਮੂਲੀਅਤ ਮਿਲੇਗੀ ਅਤੇ ਗੁਰੂ ਦੀ ਸੰਗਤ ਦੀ ਸੇਵਾ ਕਰਨ ਵਾਲੇ ਵਰਚੁਅਲ ਖੇਤਰ ਵਿੱਚ ਹਾਜ਼ਰ ਹੋਣਗੇ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਸੰਭਾਲ ਲਈ ਗੁਰਮਤਿ ਅਤੇ ਪੰਥਕ ਰਵਾਇਤਾਂ ਅਨੁਸਾਰ ਸਾਂਝੇ ਫੈਸਲੇ ਲੈਣ ਲਈ ਸੁਹੀਰ ਦੀ ਯਤਨ ਕਰਨ ਦੇ ਮੁੱਢਲੇ ਮਕਸਦ ਨਾਲ ਆਲਮੀ ਸਿੱਖ ਇਕੱਤਰਤਾ ਲਈ ਚੰਗੇ ਸਮੇਂ ਵਿੱਚ ਸੱਦੇ ਭੇਜੇ ਗਏ ਹਨ। ਪੰਥ ਸੇਵਕ ਸ਼ਖਸੀਅਤਾਂ ਨੇ ਸਿੱਟਾ ਕੱਢਿਆ ਹੈ ਕਿ ਏਕਤਾ ਲਈ ਉਹਨਾਂ ਦੇ ਸੱਦੇ ਨੂੰ ਇਮਾਨਦਾਰੀ ਅਤੇ ਸ਼ੁਕਰਗੁਜ਼ਾਰੀ ਦੇ ਨਾਲ ਸਭ ਤੋਂ ਨਿੱਘਾ ਸਵਾਗਤ ਮਿਲਿਆ ਹੈ। ਪੱਛਮੀ ਸੱਭਿਆਚਾਰ ਦਾ ਜਿਹੜਾ ਪ੍ਰਭਾਵ ਪੈ ਚੁੱਕਾ, ਉਹਦੇ ਅਨੁਸਾਰ ਫੈਸਲੇ ਲਏ ਜਾਂਦੇ ਨੇ, ਜਾਂ ਜਿਨ੍ਹਾਂ ਦਾ ਸਿੱਖ ਸਿਆਸਤ ਉੱਤੇ ਗਲਬਾ ਪੈ ਗਿਆ, ਉਹਨਾਂ ਦੇ ਇਸ਼ਾਰੇ ਉੱਤੇ ਫੈਸਲੇ ਲਏ ਜਾਂਦੇ। ਇਹ ਗੁਰਮਤਿ ਵਿਧੀ ਵਿਧਾਨ ਨਹੀਂ। ਗੁਰਮਤਿ ਵਿਧੀ ਵਿਧਾਨ ਇਹ ਆ ਕਿ ਪੰਥ ਦੇ ਸਾਹਮਣੇ ਕੋਈ ਵੱਡਾ ਮਾਮਲਾ ਆਉਂਦਾ ਵਾ, ਉਹਦਾ ਨਿਬੇੜਾ ਕਰਨ ਲਈ, ਉਹਦਾ ਸਦੀਵੀ ਹੱਲ ਲੱਭਣ ਲਈ ਪੰਥ ਦਾ ਨੁਮਾਇੰਦਾ ਇਕੱਠ ਬੁਲਾਇਆ ਜਾਂਦਾ। ਗੁਰਮਤਿ ਦੇ ਸਿਧਾਂਤ ਅਨੁਸਾਰ ਵਿਚਾਰ ਕਰਨ ਤੋਂ ਬਾਅਦ, ਸਰਬੱਤ ਖਾਲਸੇ ਦੀ ਭਾਵਨਾਵਾਂ ਅਨੁਸਾਰ ਵਿਚਾਰ ਕਰਨ ਤੋਂ ਬਾਅਦ ਫਿਰ ਜਿਹੜਾ ਫੈਸਲਾ ਲਿਆ ਜਾਂਦਾ, ਉਹ ਗੁਰਮਤਿ ਆਸ਼ੇ ਤੇ ਗੁਰਮਤਿ ਵਿਧੀ ਵਿਧਾਨ ਅਨੁਸਾਰ ਹੁੰਦਾ। ਹੁਣ ਤੱਕ ਜੋ ਕੁਝ ਹੋ ਰਿਹਾ ਉਹ ਗੁਰਮਤਿ ਵਿਧੀ ਵਿਧਾਨ ਅਨੁਸਾਰ, ਖਾਲਸਾਈ ਸਿਧਾਂਤਾਂ ਤੇ ਪੰਥਕ ਰਵਾਇਤਾਂ ਅਨੁਸਾਰ ਨਹੀਂ ਹੋ ਰਿਹਾ। ਇਹੋ ਕਾਰਨ ਆ ਕਿ ਅਕਾਲ ਤਖਤ ਸਾਹਿਬ ਜਿਹੜਾ ਵਾ ਉਹ ਵੋਟ ਪ੍ਰਣਾਲੀ ਦੇ ਤਹਿਤ ਆ ਚੁੱਕਾ ਵਾ। ਅਕਾਲ ਤਖਤ ਸਾਹਿਬ ਪੂਰੇ ਸਿੱਖ ਜਗਤ ਦਾ ਸਰਵਉੱਚ ਮੀਰੀ ਪੀਰੀ ਦੀ ਸਮੇਲਤਾ ਵਾਲਾ ਸਥਾਨ ਆ, ਪਰ ਉਹਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ ਤੇ ਉਹਦੇ ਅਨੁਸਾਰ ਹੀ ਸਾਰੇ ਫੈਸਲੇ ਲਏ ਜਾਂਦੇ ਆ। ਉਹ ਸਾਰੇ ਜਿਹੜਾ ਗੁਰਮਤਿ ਵਿਰੋਧੀ ਵਰਤਾਰਾ ਵਾ, ਉਹਦੇ ਵਿੱਚੋਂ ਕੱਢਣ ਲਈ ਇੱਕ ਕੌਮ ਨੂੰ ਅਕਾਲ ਤਖਤ ਸਾਹਿਬ ਤੇ ਕੇਂਦਰਿਤ ਹੋ ਕੇ ਫੈਸਲੇ ਲੈਣ ਦੀ ਜਿਹੜੀ ਪ੍ਰਕਿਰਿਆ, ਪੰਥਕ ਪ੍ਰਕਿਰਿਆ, ਉਹਦੀ ਸ਼ੁਰੂਆਤ ਕਰਨ ਦਾ ਇਹ ਅਮਲ ਆਰੰਭ ਕੀਤਾ ਵਾ 28 ਤਰੀਕ ਨੂੰ ਅਨੰਦਪੁਰ ਸਾਹਿਬ ਵਿਖੇ। ਤੇ ਉਸ ਤੋਂ ਬਾਅਦ ਫਿਰ ਕੌਮ ਦੇ ਵਿੱਚ ਜਦੋਂ ਜਾਗਰੂਕਤਾ ਆਏਗੀ, ਕੌਮ ਪਹਿਲਾਂ ਇਹ ਆਪਣੀ ਪਹਿਲੀ ਇਕੱਤਰਤਾ ਦੇ ਵਿੱਚ ਜੋ ਵੀ ਫੈਸਲਾ ਲਏਗੀ ਉਹਦੇ ਅਨੁਸਾਰ ਫਿਰ ਅੱਗੇ ਵਧਿਆ ਜਾਵੇਗਾ। ਤੇ
ਮੁੱਖ ਮੰਤਵ ਇਹ ਆ ਕਿ ਅਕਾਲ ਤਖਤ ਸਾਹਿਬ ਨੂੰ ਵਰਤਮਾਨ ਸਥਿਤੀ ਵਿੱਚੋਂ ਮੁਕਤ ਕਰਾ ਕੇ ਗੁਰਮਤ ਆਛੇ ਅਨੁਸਾਰ ਪੂਰੇ ਸਿੱਖ ਜਗਤ ਦੀਆਂ ਭਾਵਨਾਵਾਂ ਅਨੁਸਾਰ ਉੱਥੋਂ ਜਿਹੜੇ ਆ ਗੁਰਮਤੇ ਸੋਧੇ ਜਾਣ। ਕਿ ਸਭ ਤੋਂ ਜਿਹੜਾ ਮੁੱਢ ਆ ਉਹ ਸਾਡਾ ਅਕਾਲ ਤਖਤ ਆ। ਉਹ ਗੁਰੂ ਵੱਲੋਂ ਬਖਸ਼ੀ ਸੰਸਥਾ, ਜਿੱਥੇ ਅਸੀਂ ਵਿਚਾਰ ਕਰਨਾ, ਜਿੱਥੇ ਕਲੈਕਟਿਵਲੀ ਫੈਸਲੇ ਲੈਣੇ, ਜਿੱਥੇ ਕਲੈਕਟਿਵਲੀ ਅਗਵਾਈ ਆਉਣੀ ਗੁਰਮਤੇ ਰਾਹੀਂ ਤੇ ਪੰਜ ਪ੍ਰਧਾਨੀ ਨੇ। ਉਹ ਲੰਮੇ ਸਮੇਂ ਤੋਂ ਉੱਥੇ ਉਹ ਕੁਝ ਨਹੀਂ ਹੋ ਰਿਹਾ। ਉਹ ਪੱਛਮੀ ਪ੍ਰਭਾਵ ਜਾਂ ਹੋਰ ਜਿਹੜੇ ਗੈਰ ਪੰਥਕ ਪ੍ਰਭਾਵਾਂ ਅਧੀਨ ਆ ਤੇ ਇੱਕ ਤਰ੍ਹਾਂ ਦੀ ਗੁਲਾਮੀ ਵਾਲੀ ਸਥਿਤੀ 'ਚ ਸਾਡਾ ਤਾਂ ਨਿਮਾਣਾ ਜਿਹਾ ਯਤਨ ਆ ਕਿ ਉਹ ਉੱਥੇ ਉਹੋ ਜਿਹਾ ਮਾਹੌਲ, ਉਹੋ ਜਿਹਾ ਹਾਲਾਤ ਹੋਣ ਜਿੱਥੇ ਖਾਲਸੇ ਦੀ ਰਜ਼ਾ ਪ੍ਰਗਟ ਹੋਵੇ, ਜਿੱਥੇ ਗੁਰਮਤਾ ਹੋਵੇ। ਦੇਖੋ, ਅਕਾਲ ਤਖਤ ਦਾ ਮਤਲਬ ਹੈ ਕਿ ਗੁਰਮਤਾ, ਗੁਰੂ ਦੀ ਹਜ਼ੂਰੀ ਵਿੱਚ ਸਾਰਾ ਰਿਪਰੈਜ਼ੈਂਟੇਟਿਵ ਜੋ ਖਾਲਸਾ ਪੰਥ ਦੇ ਨੁਮਾਇੰਦੇ ਆ, ਉਹ ਇੱਕਮਤ ਹੋ ਕੇ ਗੁਰੂ ਦੀ ਹਜ਼ੂਰੀ ਵਿੱਚ ਗੁਰਮਤਾ ਕਰਨ। ਗੁਰਮਤਾ ਹੀ ਸਾਡਾ ਹਾਈਐਸਟ ਆਸ਼ਰਮ ਤੇ ਸੰਸਥਾ ਆ। ਤੇ ਇਹ ਇੱਥੇ ਪਿਛਲੇ ਸਦੀ ਤੋਂ ਨਹੀਂ ਹੋ ਰਿਹਾ। ਇੱਥੇ ਜੋ ਕੁਝ ਵੀ ਹੋ ਰਿਹਾ, ਇੱਕ ਬੰਦੇ ਦੀ ਮਰਜ਼ੀ ਜਾਂ ਇੱਕ ਧੜੇ ਦੀ ਮਰਜ਼ੀ ਜਾਂ ਇੱਕ ਪਾਰਟੀ ਦੀ ਮਰਜ਼ੀ ਜਾਂ ਇੱਕ ਵੈਸਟਰਨ ਤਰੀਕੇ ਦੇ ਜਿਹੜੇ ਫੈਸਲੇ ਹੁੰਦੇ ਉਹ ਹੋ ਰਿਹਾ ਆ। ਤੇ ਸਾਡਾ ਤਾਂ ਇਹ ਯਤਨ ਆ। ਦੂਸਰਾ, ਜਿਹੜੀ ਅਗਵਾਈ ਦੀ ਗੱਲ ਆ, ਅਗਵਾਈ ਹੁਣ ਇੱਥੇ ਕਿਸ ਤਰੀਕੇ ਦੀ ਆ ਰਹੀ ਆ? ਵੋਟਾਂ ਰਾਹੀਂ ਆ ਰਹੀ ਆ, ਇਲੈਕਸ਼ਨਸ ਰਾਹੀਂ ਆ ਰਹੀ ਆ, ਜਾਂ ਕੋਈ ਕਿਸੇ ਦਾ ਪਰਿਵਾਰ ਕਰਕੇ ਕੋਈ ਆ ਜਾਂਦਾ ਆ, ਕੋਈ ਪੈਸੇ ਦੇ ਜ਼ੋਰ ਨਾਲ ਆ ਜਾਂਦਾ ਆ, ਕੋਈ ਇਨਫਲੂਐਂਸ ਨਾਲ, ਕੋਈ ਸਰਕਾਰ ਹੀ ਕਿਸੇ ਨੂੰ ਲਿਆਉਂਦੀ। ਇਹ ਤਰੀਕੇ ਨੇ। ਤੇ ਪੰਥ ਦੇ ਤਰੀਕੇ ਨੇ ਗੁਣਾ ਕਰਕੇ ਸੰਗਤ ਅਗੇ ਕਿਸੇ ਸਿੱਖ ਦੀ ਕਵਾਈ ਦੇਖ ਕੇ ਉਹਨੂੰ ਅੱਗੇ ਲੈ ਕੇ ਆਉਂਦੀ ਆ। ਕੈਨੇਡਾ ਵਸਦੇ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਕਾਰਨ ਸਿੱਖਾਂ ਵਿੱਚ ਭਾਰੀ ਰੋਸ ਹੈ। ਇਸ ਰੋਸ ਦੇ ਚੱਲਦਿਆਂ ਜਿੱਥੇ ਕੈਨੇਡਾ ਵਿੱਚ ਰੋਸ ਮੁਜ਼ਾਹਰੇ ਹੋ ਰਹੇ ਹਨ, ਤਾਂ ਪੰਜਾਬ ਵਿੱਚ ਵੀ ਸਿੱਖ ਜਥੇਬੰਦੀਆਂ ਵੱਲੋਂ ਭਾਰੀ ਰੋਸ ਜਤਾਇਆ ਜਾ ਰਿਹਾ ਹੈ। ਸਿੱਖ ਜਥੇਬੰਦੀ ਦਲ ਖਾਲਸਾ ਨੇ ਐਲਾਨ ਕੀਤਾ ਹੈ ਕਿ 1 ਜੁਲਾਈ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦੀ ਅੰਤਿਮ ਅਰਦਾਸ ਸ੍ਰੀ ਅਕਾਲ ਤਖਤ ਸਾਹਿਬ ਦੇ ਨਜ਼ਦੀਕ ਹੋਵੇਗੀ। ਇਸ ਉਪਰੰਤ ਰੋਹ ਦੇ ਅੰਮ੍ਰਿਤਸਰ ਸਥਿਤ ਦਫ਼ਤਰ ਬਾਹਰ ਦਲ ਖਾਲਸਾ ਦੇ 100 ਨੌਜਵਾਨ ਪ੍ਰਦਰਸ਼ਨ ਕਰਨਗੇ। ਸੋ ਭਾਈ ਹਰਦੀਪ ਸਿੰਘ ਨਿੱਜਰ ਜੀ ਦਾ ਭੋਗ 1 ਜੁਲਾਈ ਨੂੰ ਦਰਬਾਰ ਸਾਹਿਬ ਸਮੂਹ ਦੇ ਅੰਦਰ ਉਸੇ ਹੀ ਕਮਰੇ ਦੇ ਵਿੱਚ ਪਾਇਆ ਜਾਏਗਾ ਜਿੱਥੇ ਭਾਈ ਪਰਮਜੀਤ ਸਿੰਘ ਪੰਜਵੜ ਦਾ ਪਾਇਆ ਗਿਆ ਸੀ। ਸੋ ਅਸੀਂ ਇਹ ਵੀ ਸਮਝਦੇ ਹਾਂ ਕਿ ਇਹ ਜਿਹੜੀਆਂ ਸ਼ਹਾਦਤਾਂ ਹੋਈਆਂ ਨੇ, ਇਹ ਇੰਡੀਅਨ ਏਜੰਸੀਜ਼ ਵੱਲੋਂ ਗਿਣ-ਮਿਥ ਕੇ ਕੀਤੀਆਂ ਗਈਆਂ। ਜਦੋਂ ਇਹਨਾਂ ਦੇ ਕੋਲੋਂ ਕਾਨੂੰਨੀ ਤੌਰ ਦੇ ਉੱਤੇ ਇਹਨਾਂ ਚਿਹਰਿਆਂ ਦੀ ਹਵਾਲਗੀ ਨਹੀਂ ਲਈ ਗਈ ਤੇ ਇਹਨਾਂ ਨੇ ਲੁਕਵੇਂ ਜਿਹੜੇ ਆਪਣੇ ਹੱਥ ਕੰਡੇ ਨੇ ਉਹ ਵਰਤੇ ਔਰ ਇਹਨਾਂ ਨੂੰ ਸਦਾ ਦੇ ਲਈ ਚੁੱਪ ਕਰਾ ਦਿੱਤਾ। ਇਸੇ ਲਈ ਹੀ ਅਸੀਂ ਇਸ ਗੱਲ ਤੇ ਪੂਰੇ ਸਪਸ਼ਟ ਹਾਂ ਕਿ ਇਹਨਾਂ ਦੀਆਂ ਸ਼ਹਾਦਤਾਂ ਦੇ ਪਿੱਛੇ ਭਾਰਤੀ ਖੂਫੀਆ ਏਜੰਸੀਆਂ ਖੜੀਆਂ ਨੇ। ਬੇਸ਼ੱਕ ਹੱਥ ਕੋਈ ਵੀ ਵਰਤਿਆ ਗਿਆ ਹੋਵੇ, ਪਰ ਉਹਨਾਂ ਹੱਥਾਂ ਨੂੰ ਤਾਕਤ ਦੇਣ ਦੇ ਲਈ ਇੰਡੀਅਨ ਸਟੇਟ ਜ਼ਿੰਮੇਵਾਰ ਆ। ਔਰ 1 ਤਰੀਕ ਨੂੰ 1 ਜੁਲਾਈ ਨੂੰ ਭਾਈ ਹਰਦੀਪ ਸਿੰਘ ਨਿੱਜਰ ਦੇ ਭੋਗ ਤੋਂ ਬਾਅਦ ਦਲ ਖਾਲਸਾ ਜਥੇਬੰਦੀ ਦੇ 100 ਨੌਜਵਾਨਾਂ ਵੱਲੋਂ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਸਥਿਤ ਰੋਹ ਦੇ ਆਫਿਸ ਦੇ ਬਾਹਰ ਪ੍ਰੋਟੈਸਟ ਕੀਤਾ ਜਾਏਗਾ। ਰੋਹ ਦਾ ਆਫਿਸ ਇਸ ਕਰਕੇ ਚੁਣਿਆ ਗਿਆ ਕਿਉਂਕਿ ਜਿੰਨੀਆਂ ਵੀ ਐਕਸਟਰਨਲ ਇੰਟੈਲੀਜੈਂਸ ਆਪਰੇਸ਼ਨਸ ਹੁੰਦੇ ਨੇ ਉਹ ਰੋਹ ਦੇ ਖਾਤੇ ਦੇ ਵਿੱਚ ਆਉਂਦੇ ਨੇ ਇੰਡੀਆ ਦੇ। ਔਰ ਉਹਨਾਂ ਨੂੰ ਉੱਥੇ ਅਸੀਂ ਸਪਸ਼ਟ ਮੈਸੇਜ ਦੇਵਾਂਗੇ ਕਿ ਇਹ ਸਾਫ਼ ਪ੍ਰਤੀਤ ਹੋ ਰਿਹਾ ਕਿ ਤੁਸੀਂ ਹੁਣ ਖਾਲਿਸਤਾਨੀਆਂ ਦੇ ਖੂਨ ਦੇ ਪਿਆਸੇ ਹੋਏ ਬੈਠੇ ਹੋ। ਤੁਹਾਡੇ ਕੋਲ ਕੋਈ ਵੀ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਤੁਸੀਂ ਉਹਨਾਂ ਦਾ ਖੂਨ ਕਰਦੇ ਹੋ। ਉਹਨਾਂ ਦੇ ਖੂਨ ਦੇ ਪਿਆਸੇ ਜਿਹੜਾ ਤੁਹਾਡੀਆਂ ਏਜੰਸੀਆਂ ਪੂਰੀ ਤਰ੍ਹਾਂ ਦੇ ਨਾਲ ਹੋਈਆਂ ਬੈਠੀਆਂ ਨੇ। ਤੇ ਜੇ ਤੁਹਾਡੀ ਪਿਆਸ ਖਾਲਿਸਤਾਨੀਆਂ ਦੇ ਖੂਨ ਦੇ ਨਾਲ ਹੀ ਬੁਝਣੀ ਆ ਤੇ ਅਸੀਂ ਇਸ ਗੱਲ ਦਾ ਇੱਥੋਂ ਹਿੱਕ ਠੋਕ ਕੇ ਐਲਾਨ ਕਰਦੇ ਕਿ ਹਾਂ, ਅਸੀਂ ਸਾਰੇ ਇੱਥੇ ਖਾਲਿਸਤਾਨੀ ਆ। ਜਿਹੜੇ ਪੰਜਾਬ ਦੀ ਧਰਤੀ ਤੇ ਅਸੀਂ ਬੈਠੇ ਆ, ਅਸੀਂ ਵੀ ਖਾਲਿਸਤਾਨੀ ਆ। ਤੇ ਜੇ ਖਾਲਿਸਤਾਨੀਆਂ ਦਾ ਖੂਨ ਕੀਤੇ ਤੁਹਾਡੀ ਪਿਆਸ ਬੁਝਦੀ ਆ ਤੇ 1 ਜੁਲਾਈ ਨੂੰ ਅਸੀਂ ਤੁਹਾਡੇ ਆਫਿਸ ਆ ਰਹੇ ਹਾਂ ਤੁਹਾਨੂੰ ਮੈਸੇਜ ਦੇਣ ਦੇ ਲਈ ਕਿ ਅਸੀਂ ਸਾਰੇ ਖਾਲਿਸਤਾਨੀ ਆ। ਜੇ ਤੁਹਾਡੀ ਪਿਆਸ ਖਾਲਿਸਤਾਨੀਆਂ ਦੇ ਖੂਨ ਨਾਲ ਬੁਝਣੀ ਆ ਤਾਂ ਤੁਸੀਂ ਸਾਨੂੰ ਸਾਰਿਆਂ ਨੂੰ ਖਤਮ ਕਰ ਦਿਓ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਇਜਲਾਸ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਲਿਆਂਦੇ ਗਏ ਸਿੱਖ ਗੁਰਦੁਆਰਾ ਸੋਧ ਬਿੱਲ 2023 ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਇਸ ਮੌਕੇ ਧਾਮੀ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਕਿ ਜੇਕਰ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਸਿੱਖ ਗੁਰਦੁਆਰਾ ਐਕਟ 1925 ਵਿੱਚ ਕੀਤੀ ਸੋਧ ਵਾਪਸ ਨਾ ਲਈ ਤਾਂ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਮੋਰਚਾ ਸ਼ੁਰੂ ਕੀਤਾ ਜਾਵੇਗਾ। ਅੱਜ ਸ਼੍ਰੋਮਣੀ ਕਮੇਟੀ ਦੇ ਸਪੈਸ਼ਲ ਇਜਲਾਸ ਵਿੱਚ ਉਹਨਾਂ ਇਸ ਬਾਬਤ ਮਤਾ ਪੇਸ਼ ਕੀਤਾ, ਜਿਸ ਵਿੱਚ ਇਹ ਵੀ ਮੰਗ ਕੀਤੀ ਗਈ ਕਿ ਕੇਸਾਂ ਅਤੇ ਦਾੜੀ ਬਾਰੇ ਬੇਅਦਬੀ ਭਰੇ ਸ਼ਬਦ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਭਗਤਾਂ ਦੇ ਨਾਲ ਬੇਅਦਬੀ ਨਾਲ ਲੈਣ ਲਈ ਪ੍ਰਿੰਸੀਪਲ ਬੁੱਧਰਾਮ ਮੁਆਫੀ ਮੰਗਣ। ਸ਼੍ਰੋਮਣੀ ਕਮੇਟੀ ਵੱਲੋਂ ਅੱਜ ਸੱਦੇ ਗਏ ਸਪੈਸ਼ਲ ਸੈਸ਼ਨ ਵਿੱਚ ਜਦੋਂ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਮਤਾ ਪੇਸ਼ ਕੀਤਾ ਤਾਂ ਉਸ ਵਿੱਚ ਨਾ ਭਗਵੰਤ ਸਿੰਘ ਮਾਨ ਪੜਿਆ ਗਿਆ।
ਇਸ ਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੀਤ ਕੌਰ ਨੇ ਇਤਰਾਜ਼ ਜਤਾਇਆ ਕਿ ਜਦੋਂ ਭਗਵੰਤ ਮਾਨ ਆਪਣੇ ਨਾਂ ਨਾਲ ਸਿੰਘ ਸ਼ਬਦ ਨਹੀਂ ਲਗਾਉਂਦੇ ਤਾਂ ਫਿਰ ਮਤੇ ਵਿੱਚ ਵੀ ਸਿੰਘ ਸ਼ਬਦ ਉਹਨਾਂ ਦੇ ਨਾਂ ਨਾਲ ਨਾ ਜੋੜਿਆ ਜਾਵੇ। ਇਸ ਤੇ ਐਡਵੋਕੇਟ ਧਾਮੀ ਨੇ ਤੁਰੰਤ ਸੋਚ ਸਵੀਕਾਰ ਕਰਦਿਆਂ ਕਿਹਾ ਕਿ ਇਸ ਵਿੱਚੋਂ ਸਿੰਘ ਸ਼ਬਦ ਕੱਟਿਆ ਜਾਂਦਾ ਹੈ ਤੇ ਇਸ ਨੂੰ ਭਗਵੰਤ ਮਾਨ ਹੀ ਪੜ੍ਹਿਆ ਜਾਵੇਗਾ। ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਨੇ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖਰੇ ਚੈਨਲ ਦੀ ਹਿਮਾਇਤ ਕਰਦਿਆਂ ਕਿਹਾ ਕਿ ਹਰੇਕ ਚੈਨਲ ਦਾ ਆਪਣਾ ਵੱਖਰਾ ਚੈਨਲ ਹੈ। ਇਸ ਲਈ ਸਿੱਖਾਂ ਕੋਲ ਤਾਂ ਇੰਨੀ ਸ਼ਕਤੀ ਹੈ ਕਿ 10-10 ਚੈਨਲ ਚਲਾਏ ਜਾ ਸਕਦੇ ਹਨ, ਬਸ ਸਿੱਖਾਂ ਨੂੰ ਆਵਾਜ਼ ਮਾਰਨ ਦੀ ਜ਼ਰੂਰਤ ਹੈ। ਜਿਹੜੇ MLA ਬੁੱਧ ਰਾਮ ਜੀ, ਉਹਨਾਂ ਨੇ ਨਿਆਣੇ ਜਿੱਦਾਂ ਦੂਣੀ ਦਾ ਪਹਾੜਾ ਪੜ੍ਹਦੇ ਆ, ਐਵੇਂ ਉੱਥੇ ਭਗਤ ਜਨਾਂ ਦਾ ਤੇ ਸਾਡੇ ਸਤਿਕਾਰਯੋਗ ਭੱਟਾਂ ਦਾ ਇਸ ਤਰ੍ਹਾਂ ਉਹ ਨਾਂ ਲਿਆ ਵੀ ਜਿੱਦਾਂ ਸ਼ਾਇਦ ਇੱਕ ਪਹਾੜਾ ਪੜ੍ਹੀ ਦਾ। ਇਸ ਹਾਊਸ ਨੇ ਇਹ ਵੀ ਡਿਸਕਸ ਕੀਤਾ, ਇਹ ਵੀ ਉਹਨਾਂ ਮਨੁੱਖਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਜਿਨ੍ਹਾਂ ਦਾ ਗੁਰੂ ਪੰਜਮ ਪਾਤਸ਼ਾਹ ਨੇ ਐਡਾ ਸਤਿਕਾਰ ਕੀਤਾ ਤੇ ਉਹਨਾਂ ਦੇ ਨਾਮ ਸਖਣੇ ਲੈ ਜਾ ਰਹੇ ਆ, ਨਾਲ ਕੋਈ ਭਗਤ ਕੋਈ ਸ਼ਬਦ ਨਹੀਂ ਨਾਲ ਜੋੜਿਆ ਗਿਆ। ਉਹ ਤੋਂ ਇਲਾਵਾ ਇੱਕ ਦਾੜੀ ਦਾ ਜਿਹੜਾ ਉੱਥੇ ਉਹ ਮੁੱਦਾ ਵੱਡਾ ਸੀ, ਕਿਉਂਕਿ ਸਾਬਤ ਸੂਰ ਦਸਤਾਰ ਸਿਰਾ ਮੈਂ ਪਹਿਲਾਂ ਵੀ ਅਰਜ਼ ਕੀਤੀ ਸੀ ਕਿ ਉਹ ਜਿਸ ਢੰਗ ਦੇ ਨਾਲ ਪੇਸ਼ਕਾਰੀ ਕੀਤੀ ਤੇ ਮੋਹਰੇ ਦੇਖ ਕੌਣ ਰਿਹਾ ਸੀ, ਉਹ ਸਰਦਾਰ ਕੁਲਜੀਤ ਸਿੰਘ ਸੰਧਵਾਂ ਜਿਹੜੇ ਆਪ ਅੰਮ੍ਰਿਤਧਾਰੀ ਆ। ਉਹਨਾਂ ਨੇ ਇਹਨਾਂ ਜਜ਼ਬਾਤਾਂ ਨੂੰ ਬਿਲਕੁਲ ਨਹੀਂ ਰੋਕਿਆ। ਅੱਜ ਇੱਕ ਇਹ ਵੀ ਮਤਾ ਆਇਆ ਕਿ ਗੁਰਮਤਿ ਦੀਆਂ ਉੱਥੇ ਬਹੁਤ ਵੱਡੀਆਂ ਜਿਹੜੀਆਂ ਉਲੰਘਣਾ ਹੋਈਆਂ। ਇੱਕ ਚੇਚੇ ਤੌਰ ਤੇ ਕਿ ਮਾਡਰਨ ਮਸੰਦਾਂ ਨੂੰ ਅਸੀਂ ਕੱਢਾਂਗੇ। ਮਾਡਰਨ ਮਸੰਦ ਪਤਾ ਕੌਣ ਹੁੰਦਾ? ਜਿਹੜਾ ਗੁਰੂ ਨੂੰ ਸਮਰਪਿਤ ਨਾ ਹੋਵੇ, ਜਿਹੜਾ ਗੁਰੂ ਦੀ ਰਹਿਣੀ ਬਹਿਣੀ 'ਚ ਗੁਰੂ ਦੀ ਦਿੱਤੀ ਮਰਿਆਦਾ ਵਿੱਚ ਨਾ ਰਹੇ। ਤੇ ਫਿਰ ਅੰਮ੍ਰਿਤਧਾਰੀ ਸਿੱਖ ਤਾਂ ਅੰਮ੍ਰਿਤ ਵੇਲੇ ਪੰਜਾਂ ਬਾਣੀਆਂ ਦਾ ਨਿਤਨੇਮੀ ਤੇ ਸਾਰਾ ਕੁਝ ਕਰਦਾ। ਹੁਣ ਤੁਸੀਂ ਨੇਚਾ ਲਾਉਣਾ ਵੀ ਕਿਹੜੇ ਮਾਡਰਨ ਮਸੰਦ ਆ। ਕਈ ਵਾਰੀ ਐਡਾ ਵੱਡਾ ਸਵਾਲ ਪਾ ਦਿੱਤਾ ਜਿਹੜਾ ਆਪਣੇ ਤੇ ਹੀ ਲਾਗੂ ਹੋ ਜਾਂਦਾ। ਸੋ ਇਹ ਸਾਰੇ ਮਤੇ ਉੱਥੇ ਡਿਸਕਸ ਹੋਏ ਆ। ਅੱਜ ਮਾਨ ਸਰਕਾਰ ਨੂੰ ਇਹ ਚੇਤੇ 'ਚ ਰੱਖ ਲੈਣਾ ਚਾਹੀਦਾ ਕਿ ਸਿੱਖਾਂ ਦੀ ਪਾਰਲੀਮੈਂਟ ਆ, ਇਹਦਾ ਆਪਣਾ ਕਾਨੂੰਨ ਆ, ਇਹਦੇ ਨਿਯਮ ਆ, ਉਹਨਾਂ ਕਾਨੂੰਨਾਂ ਤੇ ਨਿਯਮਾਂ ਤਹਿਤ ਇਹ ਕੰਮ ਕਰਦੀ ਆ। ਤੇ ਜੋ ਤੁਸੀਂ ਕਾਰਜ ਕੀਤਾ ਉਹ ਮੁੰਡੋਂ ਰੱਦ ਕੀਤਾ, ਕਿਉਂਕਿ ਤੁਹਾਨੂੰ ਅਧਿਕਾਰ ਕੋਈ ਨਹੀਂ ਸੀ। ਇਹ ਅਮੈਂਡਮੈਂਟ ਦਾ ਜਿਹੜਾ ਐਕਟ ਆ, ਅਮੈਂਡਮੈਂਟ ਹੋਣੀ ਆ, ਇਹਦਾ ਕੇਵਲ ਦਾ ਕੇਵਲ ਕੱਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਧਿਕਾਰ ਆ, ਕਿਸੇ ਸਰਕਾਰ ਨੂੰ ਕੋਈ ਅਧਿਕਾਰ ਨਹੀਂ। ਹਾਂ, ਪੰਜਾਬ ਰੀਆਰਗੇਨਾਈਜੇਸ਼ਨ ਐਕਟ ਤੋਂ ਬਾਅਦ 66 ਤੋਂ ਬਾਅਦ ਇਹ ਸੈਂਟਰ ਦੀ ਸਰਕਾਰ ਦੇ ਕੋਲ ਸਬਜੈਕਟ ਚਲਿਆ ਗਿਆ, ਪਰ ਉਹ ਵੀ ਪਤਾ ਕਦੋਂ ਜਾਂਦਾ? ਜਦੋਂ 2/3 ਮਤਾ ਪਾਸ ਕਰਕੇ ਇੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭੇਜਦੀ ਆ। ਅੱਜ ਇਸ ਹਾਊਸ ਨੇ ਉਹ 1959 ਦਾ ਜਿਹੜਾ ਮਤਾ ਸੀ ਮਾਸਟਰ ਤਾਰਾ ਸਿੰਘ ਜੀ, ਪੰਡਤ ਜਵਾਹਰ ਲਾਲ ਨਹਿਰੂ, ਉਹਦੇ ਵਿੱਚ ਵੀ ਉਸ ਸਮਝੌਤੇ ਨੂੰ ਸਹੀਬੱਧ ਢੰਗ ਦੇ ਨਾਲ ਉਹਦੇ ਤੇ ਵੀ ਸਹੀ ਪਾਈ ਆ। ਤੇ ਮੈਂ ਸਮਝਦਾ 64 ਸਾਲ ਦਾ ਇਤਿਹਾਸ, ਸਾਡੇ ਬਜ਼ੁਰਗ ਬੜੇ ਹੌਸਲੇ ਵਾਲੇ, ਸਿੱਖੀ ਕਦਰਾਂ ਕੀਮਤਾਂ ਤੇ ਖੜੇ ਹੋਣ ਵਾਲੇ, ਸਹਿਜ ਵਾਲੇ। ਉਸ ਵੇਲੇ ਕਮੇਟੀ ਦਾ ਐਕਟ ਨਹੀਂ ਸੀ ਬਣਿਆ ਤੇ ਉਸ ਵੇਲੇ ਦੀ ਸਰਕਾਰ ਨੇ ਇੱਕ ਬੋਰਡ ਨੋਮੀਨੇਟ ਕਰ ਦਿੱਤਾ, ਸ਼ਾਇਦ 38 ਮੈਂਬਰੀ ਸੀ। ਸਾਡੇ ਉਹਨਾਂ ਬਜ਼ੁਰਗਾਂ ਨੇ ਇੱਕਦਮ ਉਹਨੂੰ ਰਿਜੈਕਟ ਕੀਤਾ, ਸਰਕਾਰੀ ਦਖਲਅੰਦਾਜ਼ੀ ਨਹੀਂ ਸੀ ਮੰਨੀ, ਆਪਣਾ ਬੋਰਡ ਕਨਸਟੀਟਿਊਟ ਕਰਕੇ ਪ੍ਰਧਾਨ ਬਣਾਇਆ। 5 ਸਾਲ ਉਹ ਚੱਲਿਆ ਤੇ ਭਾਵੇਂ 25 ਐਕਟ ਬਣ ਗਿਆ। ਉਸ ਤੋਂ ਬਾਅਦ ਛੇੜਛਾੜ ਹੋਈ 59 ਦੇ ਵਿੱਚ। ਉਹ ਵੀ ਉਦੋਂ ਮੁੱਖ ਮੰਤਰੀ ਕੌਣ ਸੀ? ਸਰਦਾਰ ਪ੍ਰਤਾਪ ਸਿੰਘ ਕੈਰੋਂ, ਜਿਹਨੂੰ ਬੜਾ ਵੱਡਾ ਕਹਿੰਦੇ ਸੀ ਜੀ, ਪੰਜਾਬ ਦਾ ਸ਼ੇਰੇ ਪੰਜਾਬ ਆ। ਉਹਨਾਂ ਨੇ ਹਮਾਕਤ ਕੀਤੀ ਪੈਪਸੂ ਸਟੇਟ ਵਿੱਚ ਰਲਾ ਕੇ ਮੈਂਬਰ ਨੋਮੀਨੇਟ ਕਰਨ ਦੀ। ਖਾਲਸੇ ਪੰਥ ਨੇ ਮੰਨੇ ਨਹੀਂ। ਉੱਥੇ ਜਨਰਲ ਹਾਊਸ ਦਾ ਮਤਾ ਹੋਇਆ ਕਿ ਅਸੀਂ 2/3 ਜਿੰਨਾ ਚਿਰ ਕੋਈ ਬਹੁਮਤ ਪਾ ਕੇ ਆਪਣੀ ਪ੍ਰਪੋਜ਼ਲ ਨਹੀਂ ਭੇਜਦੇ ਤਦ ਤੱਕ ਇਸ ਐਕਟ ਦੇ ਵਿੱਚ ਸੈਂਟਰ ਸਰਕਾਰ ਕੋਈ ਅਮੈਂਡਮੈਂਟ ਨਾ ਕਰੇ, ਜਿਹੜੀ ਅੱਜ ਤੱਕ ਨਿਰੰਤਰ ਉਵੇਂ ਜਾਰੀ ਆ। ਸੋ ਅੱਜ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਸਾਰਿਆਂ ਸਿੱਖਾਂ ਭਾਵਨਾਵਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਹਾਊਸ ਨੇ ਆਪਣੇ ਇੱਕ ਸੁਰਤਾ ਦਿਖਾ ਲਈ ਆ। ਇਹ ਮੈਂ ਸਮਝਦਾ ਬਹੁਤ ਆਪਣੇ ਇੱਕ ਅੱਜ ਦੀ ਤੇ ਅੱਜ ਉਹ ਜਿਹੜੇ ਯਤਨ ਕਰ ਰਹੀਆਂ ਫੋਰਸਿਸ, ਉਹ ਯਤਨਾਂ ਨੂੰ ਇੱਕ ਠੱਲ ਪਾਈ ਆ। ਦੂਸਰਾ ਇੱਕ ਆਪਣਾ ਸਾਡੇ ਹਾਊਸ ਦੇ ਵਿੱਚ ਇਹ ਵੀ ਮਤਾ ਮੈਂ ਤੁਹਾਨੂੰ ਥੋੜ੍ਹਾ ਜਿਹਾ ਪੜ੍ਹ ਕੇ ਸੁਣਾ ਦਿਆਂ। ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਲਿਆਂਦਾ ਸਿੱਖ ਗੁਰਦੁਆਰਾ ਸੋਧ ਬਿੱਲ
2023 ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਤੇ ਆਜ਼ਾਦ ਹਸਤੀ ਦੇ ਸਿੱਧਾ ਹਮਲਾ ਹੈ, ਕਿਉਂਕਿ ਪੰਜਾਬ ਸਰਕਾਰ ਨੂੰ ਆਪਣੇ ਅਧਿਕਾਰਾਂ ਤੋਂ ਬਾਹਰ ਜਾ ਕੇ ਸ਼੍ਰੋਮਣੀ ਕਮੇਟੀ ਦੇ ਮਾਮਲੇ ਵਿੱਚ ਆਪ ਹੁਦਰਾ ਤੇ ਗੈਰ ਸੰਵਿਧਾਨਕ ਫੈਸਲਾ ਕਰਨ ਦਾ ਕੋਈ ਅਧਿਕਾਰ ਨਹੀਂ। ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇਹ ਦਖਲ ਆਪਣੇ ਆਕਾ ਦਿੱਲੀ ਦੇ ਬਾਬੂ ਤੇ ਆਮ ਆਦਮੀ ਪਾਰਟੀ ਦੇ ਮੁਖੀ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਸਿੱਖ ਵਿਰੋਧੀ ਸੋਚ ਨੂੰ ਲਾਗੂ ਕਰਨ ਅਤੇ ਸਿੱਖ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਥਿਆਉਣ ਦੇ ਮੰਤਵ ਨਾਲ ਕਰ ਰਿਹਾ ਹੈ। ਸ਼੍ਰੋਮਣੀ ਕਮੇਟੀ ਦਾ ਅੱਜ ਦਾ ਇਜਲਾਸ ਸਰਕਾਰ ਦੀ ਇਸ ਹਰਕਤ ਨੂੰ ਸਿੱਖ ਵਿਰੋਧੀ ਕਰਾਰ ਦਿੰਦਾ ਹੈ ਅਤੇ ਇਸ ਦਾ ਹਰ ਪੱਧਰ ਤੇ ਵਿਰੋਧ ਜਾਰੀ ਰੱਖੇਗਾ। ਇਹ ਤੁਹਾਨੂੰ ਮਤੇ ਦੀਆਂ ਕਾਪੀਆਂ ਵੀ ਦੇ ਦੇਣਗੇ, ਜਿਹੜਾ ਸਾਡਾ ਮਤਾ ਉੱਥੇ ਅੱਜ ਪਾਸ ਹੋਇਆ। ਸੋ ਗੁਰੂ ਸਾਹਿਬ ਕਿਰਪਾ ਕਰਨ, ਆ ਸਾਰੇ ਹੀ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਆ, ਇੱਥੇ ਕੋਈ ਤਨਖਾਹਾਂ ਤਾਂ ਲੈਂਦੇ ਨਹੀਂ, ਇੱਥੇ ਕੇਵਲ ਤਾਂ ਕੇਵਲ ਸੇਵਾ ਹੀ ਆ, ਅਤੇ ਉਹ ਸੇਵਾ ਦੇ ਵਿੱਚ ਹੀ ਜਿੰਨੇ ਵੀ ਮੈਂਬਰ ਆ ਦਿਨ ਰਾਤ ਬਹੁਤ ਸਾਰੀਆਂ ਮੀਟਿੰਗਾਂ ਦੇ ਵਿੱਚ ਬਹੁਤ ਸਾਰੇ ਥਾਂ 'ਤੇ ਜਾਣਾ ਵੀ ਪੈਂਦਾ। ਸੋ ਮੈਂ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਖਲਅੰਦਾਜ਼ੀ ਅੱਜ ਤੱਕ ਨਾ ਕਿਸੇ ਨੇ ਮੰਨੀ ਆ ਅਤੇ ਨਾ ਕਿਸੇ ਨੇ ਮੰਨਣੀ ਆ। ਜੇ ਅੱਜ ਵੀ ਸ਼ਰਮ ਮਹਿਸੂਸ ਕਰਨ ਤੇ ਉਹ ਮਤੇ ਨੂੰ ਤੁਰੰਤ ਵਾਪਸ ਲੈ ਲੈਣ, ਨਹੀਂ ਤਾਂ ਫਿਰ ਜਿੱਦਾਂ ਕਹਿੰਦੇ ਹੁੰਦੇ ਫਿਰ ਸਾਡੀ ਤਾਂ ਦੌੜ ਲੱਗਣੀ ਆ, ਇਹਨਾਂ ਦੀ ਫਿਰ ਖਾਲਸੇ ਪੰਥ ਨੇ ਵੱਧ ਲਵਾ ਦੇਣੀ ਆ। ਕੈਨੇਡਾ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਸਿੱਖ ਆਗੂ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਹਰਦੀਪ ਸਿੰਘ ਨਿੱਜਰ ਦੀ ਯਾਦ ਵਿੱਚ ਮੌਂਟਰੀਅਲ ਵਿਖੇ ਸਿੱਖ ਸੰਗਤਾਂ ਵੱਲੋਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਿੱਖ ਸੰਗਤਾਂ ਨੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸਿੱਖ ਆਗੂਆਂ ਨੇ ਵਾਪਰੇ ਇਸ ਘਟਨਾਕ੍ਰਮ ਬਾਰੇ ਸੰਗਤਾਂ ਨਾਲ ਵਿਚਾਰ ਵੀ ਸਾਂਝੇ ਕੀਤੇ। ਇੱਕ ਬੰਦਾ ਧਾਰਮਿਕ ਸੰਸਥਾ ਦਾ ਮੁੱਖ ਸੇਵਾਦਾਰ ਹੋਵੇ, ਉਹਨੂੰ ਦਿਨ ਦਿਹਾੜੇ ਚੜ੍ਹੇ ਸੂਰਜ ਦੇ ਵਿੱਚ ਬੰਦੇ ਆ ਕੇ ਇੱਕ ਰਿਲੀਜੀਅਸ ਪਲੇਸ ਦੇ ਉੱਤੇ ਗੋਲੀਆਂ ਮਾਰ ਕੇ ਚਲੇ ਜਾਂਦੇ ਆ, ਤੇ ਕੋਈ ਮੰਤਰੀ, ਕੋਈ ਸੰਤਰੀ, ਕੋਈ ਐਮਪੀ ਨਹੀਂ ਬੋਲਿਆ। ਹਾਂ, ਜਿਹੜੇ ਬੋਲੇ ਆ ਉਹਨਾਂ ਨੂੰ ਵੀ ਅਸੀਂ ਯਾਦ ਰੱਖਣਾ, ਹਮੇਸ਼ਾ ਉਹਨਾਂ ਦੇ ਨਾਲ ਖੜੇ ਹਾਂ ਤੇ ਅੱਗੋਂ ਵੀ ਖੜਾਂਗੇ। ਪਰ ਜਿਹੜੇ ਨਹੀਂ ਬੋਲੇ, ਇਹਨਾਂ ਨੂੰ ਗੁਰਦੁਆਰਿਆਂ ਦੀਆਂ ਸਟੇਜਾਂ ਜਿਹੜੀਆਂ ਬੰਦ ਕਰੋ, ਇਹਨਾਂ ਨੂੰ ਨਗਰ ਕੀਰਤਨਾਂ ਦੇ ਉੱਤੇ ਜਿਹੜੀਆਂ ਸਲਾਮੀਆਂ ਦਿੰਦੇ ਆ ਉਹ ਬੰਦ ਕਰੋ, ਆਪਣੇ ਆਪ ਟਿਕਾਣੇ ਤੇ ਆਉਣਗੇ। ਪਿੰਡ ਦੇ ਵਿੱਚ ਕੋਈ 2 ਟਕੇ ਦਾ ਸਾਧ ਜੇ ਕੁੱਲੀ ਲਾ ਕੇ ਬਹਿ ਜਾਵੇ ਨਾ ਪਿੰਡ ਦੇ ਬਾਹਰ, ਤੇ ਉੱਥੇ ਦਾ ਸਰਪੰਚ, ਉੱਥੇ ਦਾ ਐਮਐਲਏ, ਉੱਥੇ ਦਾ ਐਮਪੀ ਉਹਦੀ ਚੌਂਕੀ ਭਰਨ ਲੱਗ ਪੈਂਦਾ। ਵਜ੍ਹਾ ਕੀ ਆ ਕਿ 4 ਬੀਬੀਆਂ ਭਾਈ ਇਹ ਲਗਾਉਂਦੇ ਆ ਤੇ ਸ਼ਿਕਾਇਤ ਕਹਿ ਕੇ ਸਾਨੂੰ ਵੋਟਾਂ ਹੀ ਪਵਾਉਣਗੇ। ਪਰ ਸਾਡੀ ਔਕਾਤ ਕੀ ਆ? ਅਸੀਂ 65% ਪੰਜਾਬ ਦੇ ਵਿੱਚ ਆ। ਕੈਨੇਡਾ ਦੇ ਵਿੱਚ ਅਸੀਂ ਮਾਣ ਕਰਦੇ ਆ ਕਿ ਸਾਡੀ ਤੀਜੀ ਬੋਲੀ ਜਾਣ ਵਾਲੀ ਪਾਰਲੀਮੈਂਟ ਦੇ ਵਿੱਚ ਭਾਸ਼ਾ ਪੰਜਾਬੀ ਆ। ਸਾਡੇ 20 ਐਮਪੀ ਬਣ ਗਏ ਜੀ, ਸਾਡਾ ਉਹ ਫਲਾਨਾ ਬਣ ਗਿਆ, ਸਾਡਾ ਮਿਨਿਸਟਰ ਬਣ ਗਿਆ, ਪਰ ਸਾਡੀ ਵੋਟ ਦੀ ਕੋਈ ਵੈਲਿਊ ਨਹੀਂ ਕਿਸੇ ਨੂੰ। ਸਾਨੂੰ ਸਿਰਫ ਰਾ ਮਟੀਰੀਅਲ ਬਣਾ ਕੇ ਵਰਤਣਾ, ਚਾਹੇ ਉਹ ਪੰਜਾਬ ਹੋਵੇ ਤੇ ਚਾਹੇ ਇੱਥੇ ਕੈਨੇਡਾ ਹੋਵੇ। ਸਾਡੀਆਂ ਜਾਨਾਂ ਦੀ ਕੋਈ ਕੀਮਤ ਨਹੀਂ। ਇਹ ਸਿਲਸਿਲਾ ਸ਼ੁਰੂ ਹੋਇਆ ਭਾਈ ਹਰਮਿੰਦਰ ਸਿੰਘ ਮਿੰਟੂ ਉਹਨਾਂ ਦੀ ਜੇਲ੍ਹ ਦੇ ਵਿੱਚ, ਜਦੋਂ ਉਹਨਾਂ ਨੂੰ ਬਿਮਾਰੀ ਦੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਵਜ੍ਹਾ ਕੀ ਸੀ? ਜ਼ਹਿਰ ਦੇ ਦਿੱਤਾ ਗਿਆ ਤੇ ਕਹਿ ਦਿੱਤਾ ਜੀ ਪਤਾ ਨਹੀਂ ਲੱਗਿਆ ਵੀ ਦਵਾਈ ਰਿਐਕਸ਼ਨ ਕਰ ਗਈ ਜਾਂ ਕੀ ਹੋ ਗਿਆ। ਉਸ ਤੋਂ ਬਾਅਦ ਭਾਈ ਹਰਪ੍ਰੀਤ ਸਿੰਘ PhD ਦਾ ਸ਼ਰੇਆਮ ਕਤਲ ਜਿਹੜਾ ਪਾਕਿਸਤਾਨ ਦੇ ਵਿੱਚ ਹੁੰਦਾ, ਅੱਜ ਤੱਕ ਉਹ ਸੋਗ ਨਹੀਂ ਲੱਗੀ। ਫਿਰ ਭਾਈ ਪਰਮਜੀਤ ਸਿੰਘ ਜੀ ਪੰਜਵੜ, ਜਿਨ੍ਹਾਂ ਨੇ ਧੜੱਲੇ ਦੇ ਨਾਲ ਖਾਲਿਸਤਾਨ ਦੀ ਆਜ਼ਾਦੀ ਦੀ ਜੰਗ ਜਿਹੜੀ ਆ ਪੰਜਾਬ ਨੂੰ ਵੀ ਲੜੀ ਆ ਤੇ ਜਲਾਵਤਨੀ ਕੱਟਦਿਆਂ ਹੋਇਆ ਵੀ ਲੜੀ, ਉਹਨਾਂ ਨੂੰ ਕਤਲ ਕਰਵਾ ਦਿੱਤਾ ਜਾਂਦਾ। ਸ਼ਹੀਦ ਭਾਈ ਸੰਦੀਪ ਸਿੰਘ ਸਿੱਧੂ ਨੂੰ ਕਤਲ ਕਰਵਾ ਦਿੱਤਾ ਜਾਂਦਾ। ਭਾਈ ਅਵਤਾਰ ਸਿੰਘ ਖੰਡਾ ਨੂੰ ਜ਼ਹਿਰ ਦੇ ਦਿੱਤੀ ਜਾਂਦੀ ਹੈ। ਤੇ ਅੱਜ ਇਹ ਬੰਦੂਕਧਾਰੀ ਸਾਡੇ ਗੁਰਦੁਆਰਿਆਂ ਤੱਕ ਪਹੁੰਚ ਗਏ ਆ। ਅਸੀਂ ਹੁਣ ਸੋਚਣਾ, ਅਸੀਂ ਨਿਰਣਾ ਕਰਨਾ ਕਿ ਅਸੀਂ ਕੀ ਕਰਨਾ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵ-ਨਿਯੁਕਤ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਅੱਜ ਆਪਣੀ ਸੇਵਾ ਸੰਭਾਲ ਲਈ ਹੈ। ਇਸ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਨਿਹੰਗ ਜਥੇਬੰਦੀਆਂ ਤੇ ਹੋਰ ਪੰਥਕ ਸ਼ਖਸੀਅਤਾਂ ਸ਼ਾਮਿਲ ਹੋਈਆਂ। ਇਸ ਮੌਕੇ ਗਿਆਨੀ ਸੁਲਤਾਨ ਸਿੰਘ ਨੂੰ ਦਸਤਾਰ ਭੇਂਟ ਕੀਤੀ ਗਈ। ਕੁਝ ਦਿਨ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਵ-ਨਿਯੁਕਤ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਆਪਣੀ ਸੇਵਾ ਸੰਭਾਲੀ ਸੀ। ਇਸ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਥੇਦਾਰ ਸੁਲਤਾਨ ਸਿੰਘ ਨੂੰ ਜਥੇਦਾਰੀ ਦੀ ਸੇਵਾ ਸੌਂਪਣ ਦਾ ਐਲਾਨ ਕੀਤਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿੱਥੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਵਧਾਈ ਦਿੱਤੀ, ਉੱਥੇ ਹੀ ਪੰਜਾਬ ਸਰਕਾਰ ਉੱਤੇ ਵੀ ਨਿਸ਼ਾਨਾ ਕੱਸਿਆ। ਧਾਮੀ ਨੇ ਕਿਹਾ ਕਿ ਅੱਜ ਤੱਕ ਜੋ ਨਹੀਂ ਹੋਇਆ ਉਹ ਮੌਜੂਦਾ ਸਰਕਾਰ ਨੇ ਕਰਕੇ ਦਿਖਾ ਦਿੱਤਾ ਹੈ।
ਸਿੰਘ ਸਾਹਿਬ ਨੇ ਆਪ ਅਰਦਾਸ ਕੀਤੀ ਤੇ ਹੁਣ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਵਿਦਾਇਗੀ ਲੈਣੀ ਹੈ। ਇਹ ਵੀ ਕੁਛ ਦੀ ਗੱਲ ਆ। ਅੱਜ ਤਾਂ ਸਾਨੂੰ ਚੰਗਾ ਲੱਗਦਾ ਨਾ ਵੀ ਪੀਟੀਸੀ ਦੇ ਮਸਲੇ ਦੇ ਉੱਤੇ ਕਹਿ ਕੇ ਉਹਨੂੰ ਆਪਾਂ ਇੱਕ ਮੁੱਦਾ ਬਣਾ ਕੇ ਸੁੱਟ ਦਿੱਤਾ। ਮੈਂ ਭਲੀ ਭਾਂਤ ਤੁਹਾਡੇ ਉਹਨਾਂ ਮੁੱਦਿਆਂ ਤੋਂ ਵੀ ਵਾਕਫ ਹਾਂ, ਮੈਂ ਤੁਹਾਡਾ ਹੀ ਹਾਂ ਵਿੱਚੋਂ, ਕਿ ਅਸੀਂ ਇੱਕ ਕਮੇਟੀ ਜਿਹੜੀ ਸਬ ਕਮੇਟੀ ਬਣਾਈ ਆ, ਕੋਈ 21 ਜੁਲਾਈ ਨੂੰ ਪੀਟੀਸੀ ਦਾ ਜਿਹੜਾ ਆ ਉਹ ਇਕਰਾਰਨਾਮਾ ਮੁੱਕ ਜਾਣਾ। ਤੇ ਸਾਨੂੰ ਪਤਾ ਸਾਰਿਆਂ ਨੂੰ ਵੀ ਸ਼ੁਰੂ ਕਦੋਂ ਹੋਇਆ ਸੀ। ਬੀਬੀ ਜੀ ਵਿੱਚ ਬੈਠੇ ਆ, ਇਹਨਾਂ ਦੇ ਵੇਲੇ ਸ਼ੁਰੂ ਹੋਇਆ ਸੀ। ਫਿਰ ਉਹ ਹੌਲੀ ਹੌਲੀ ਚੱਲਦਾ ਮੇਰੇ ਹਿੱਸੇ ਤਾਂ ਕਈ ਬਰਿਆਈਆਂ ਹੀ ਆ ਗਈਆਂ ਨਾ, ਫਿਰ ਕਿਉਂਕਿ ਮੁੱਦੇ ਹੀ ਹੁਣ ਉੱਠੇ ਜਦੋਂ ਦੀ ਸੇਵਾਦਾਰੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ। ਇੱਕਦਮ ਆਪਣੇ ਉੱਥੇ ਅਸੈਂਬਲੀ ਵਿੱਚ ਮਤਾ ਲੈ ਆਂਦਾ। ਪਰ ਭਗਵੰਤ ਮਾਨ ਜੀ, ਸਿੱਖੀ ਪਰੰਪਰਾਵਾਂ, ਸਿੱਖੀ ਰਵਾਇਤਾਂ ਜਿਹੜੀਆਂ ਤੁਸੀਂ ਹਉ 'ਚ ਭੰਗ ਕੀਤੀਆਂ ਤੇ ਠੀਕ ਕਿਹਾ। ਇੱਥੇ ਪਈ ਸਰਦਾਰ ਕੁਲਤਾਰ ਸਿੰਘ ਸੰਧਵਾਂ ਗਿਆਨੀ ਜੈਲ ਸਿੰਘ ਦੇ ਪੋਤੇ ਆ ਤੇ ਅੰਮ੍ਰਿਤਧਾਰੀ ਆ, ਤੇ ਉਹਨਾਂ ਨੂੰ ਤਾਂ ਇਦਾਂ ਦੇ ਚੋਜ ਨਹੀਂ ਸੀ ਨਾ ਸੁਣਨੇ ਚਾਹੀਦੇ ਜਿਹੜੇ ਉੱਥੇ ਮਖੌਲ ਲੜਾਏ ਗਏ। ਜਿਵੇਂ ਉੱਥੇ ਨਰਾਦਰ ਕੀਤਾ ਗਿਆ, ਸਭ ਤੋਂ ਵੱਡਾ ਨਰਾਦਰ ਗੁਰੂ ਦੀ ਜਿਹੜੀ ਸਾਬਤ ਸੂਰਤ ਦੀ ਸਾਨੂੰ ਬਖਸ਼ਿਸ਼ ਕੀਤੀ ਸੀ ਵੀ ਐਂ ਕਰ ਲੈਂਦੇ, ਮੈਨੂੰ ਤਾਂ ਐਕਟਿੰਗ ਵੀ ਨਹੀਂ ਕਰਨੀ ਆਉਂਦੀ, ਤੇ ਉਹ ਚੁੱਪ ਕਰਕੇ ਸੁਣ ਰਿਹਾ। ਤੇ ਕਿੱਥੇ ਦੱਸੋ ਮਰਿਆਦਾ ਭੰਗ ਹੋਈ? ਕਦੇ ਵੀ ਦੱਸੋ ਤੁਸੀਂ? ਸਾਰੇ ਆਪਾਂ ਇੱਕੋ ਪਰਿਵਾਰ 'ਚ ਬੈਠੇ ਆ। ਜਦੋਂ ਕੀਰਤਨ ਇੱਥੇ ਹੁੰਦਾ ਕੋਈ ਉੱਠ ਕੇ ਖੜਾ ਹੁੰਦਾ ਕੀਰਤਨੀਆਂ ਛੱਡ ਕੇ? ਇੱਥੇ ਤਾਂ ਮੋਦੀ ਸਾਹਿਬ ਵੀ ਆਏ, ਇੱਥੇ ਬੜਬੜੇ ਆਏ, ਕਦੇ ਇੱਥੇ ਦੀ ਮਰਿਆਦਾ ਲੰਘਣ ਹੋਈ ਆ? ਕਦੇ ਸੱਚਖੰਡ 'ਚ ਕੋਈ ਕੀਰਤਨੀਆਂ ਉੱਠਿਆ? ਕਦੇ ਕਿਸੇ ਪਿੰਡ 'ਚ ਕਦੇ ਕੋਈ ਕੀਰਤਨੀਆਂ ਉੱਠਿਆ ਸਤਿਕਾਰ ਲਈ? ਇਹ ਤਾਂ ਮਰਿਆਦਾ ਗੁਰੂ ਘਰ ਦੀ, ਤੇ ਤੂੰ ਉਹ ਮਰਿਆਦਾ ਸਾਨੂੰ ਉੱਥੇ ਦੱਸਣ ਦੇ ਅਸੈਂਬਲੀ ਦੇ ਵਿੱਚ। ਸੋ ਇਹਨਾਂ ਦਾ ਮੂੰਹ ਵੀ ਇਸ ਗੱਲ ਤੋਂ ਭੁੱਲਣਾ ਚਾਹੀਦਾ ਪਈ ਇੱਕ ਬੇਗੁਰੇ ਬੇਹੁਰਮਤੇ ਉਹ ਆ ਕੇ ਸਾਨੂੰ ਆਪਣੀਆਂ ਸਟੇਜਾਂ ਤੇ ਆ ਕੇ ਸਾਨੂੰ ਸਿੱਖਿਆ ਦੇਣ, ਉਹ ਵੀ ਉਸ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ। ਦਿੱਲੀ ਦੇ ਜਗਨਨਾਥ ਮੰਦਿਰ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਮੂਰਤੀਆਂ ਨੇੜੇ ਜਾਣ ਤੋਂ ਰੋਕਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਸ਼ਟਰਪਤੀ ਦੇ ਮੰਦਿਰ ਵਿੱਚ ਦਰਸ਼ਨ ਕਰਨ ਜਾਣ ਵੇਲੇ ਲੱਕੜ ਦਾ ਇੱਕ ਥੰਬ ਅੱਗੇ ਲਾਇਆ ਗਿਆ ਸੀ। ਹਾਲਾਂਕਿ ਜਦੋਂ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਅਸ਼ਵਨੀ ਵੈਸ਼ਨਵ ਦਰਸ਼ਨਾਂ ਲਈ ਗਏ ਤਾਂ ਉਹਨਾਂ ਨੂੰ ਮੂਰਤੀਆਂ ਦੇ ਨੇੜੇ ਤੱਕ ਜਾਣ ਦਿੱਤਾ ਗਿਆ। ਇਸ ਵਿਤਕਰੇ ਨੂੰ ਲੈ ਕੇ ਦਲਿਤ ਚਿੰਤਕ ਦਲੀਪ ਮੰਡਲ ਨੇ ਮੰਦਿਰ ਦੇ ਪੰਡਤਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਦਰਅਸਲ ਮਨੂ ਸਮ੍ਰਿਤੀ ਦੇ ਅਨੁਸਾਰ ਚੱਲਦੀ ਭਾਰਤ ਦੀ ਪੁਰਾਤਨ ਵਰਨ ਵੰਡ 'ਚ ਪੰਡਤਾਂ ਨੂੰ ਸ਼੍ਰੇਸ਼ਟ ਵਿਖਾਇਆ ਗਿਆ ਹੈ ਅਤੇ ਸ਼ੂਦਰਾਂ ਦੇ ਮੰਦਿਰ ਵੜਨ ਉੱਤੇ ਰੋਕ ਮੰਨੀ ਜਾਂਦੀ ਹੈ। ਸਿੱਖ ਗੁਰੂ ਸਾਹਿਬਾਨਾਂ ਨੇ ਇਸ ਵਰਨ ਵੰਡ ਦਾ ਗੁਰਬਾਣੀ ਅੰਦਰ ਡਟਵਾਂ ਵਿਰੋਧ ਕੀਤਾ ਹੋਇਆ ਹੈ। ਸ਼੍ਰੀ ਦਰਬਾਰ ਸਾਹਿਬ ਦੇ 4 ਦਰਵਾਜ਼ੇ ਇਸ ਵਰਨ ਵੰਡ ਦੇ ਜਜ਼ਬਾਤੀ ਵਿਰੋਧ ਦਾ ਪ੍ਰਤੀਕ ਹਨ।